हेलो जी, सलाम अलैकुम। जी जी, प्रिंसिपल साहब की हाल नहीं? जी जी, नहीं नहीं जी, वो पहुंच जाएगी थानू फीस। नहीं जी, 2-4 दिन मुश्किल है ना हालात ते कोई मसला नहीं हैगी। नहीं नहीं जी, बच्चों ਨੂੰ ਤੁਸੀਂ क्लास च बिठाया करो। नहीं जी, मैं दे देना जी, एडी पहली दफा होया है इंजे। मैं थानू पहुंचा देना जी, 2-4 दिन ने ते हो जाएगी जी। बहुत बहुत शुक्रिया जी। की होया मलिक साहब? की यार काशा हालात मुल्क दे भी बड़े खराब हो गए ने ते सारिਆਂ ਦੀ। ਇਹ ਹੁਣ ਸਕੂਲੋਂ ਫੋਨ ਸੀ, अच्छा, ਬੱਚਿਆਂ ਦੀ 10-12 ਹਜ਼ਾਰ ਰੁਪਇਆ ਫੀਸ ਬਣੀ ਖਲੋਤੀ। वाह देर दी इकट्ठी कर ली के? ਨਹੀਂ ਨਹੀਂ ਜੀ, 1 ਮਹੀਨੇ ਦੀ ਇੰਨੀ ਫੀਸ ਹੈ ਜੀ। 2 ਬੱਚੇ ਨੇ, ਉਹ ਐਵੇਂ 5.5 ਹਜ਼ਾਰ ਰੁਪਇਆ। बस जी। ਦੇਖੋ ਜੀ, ਮਾੜਾ ਬੰਦਾ ਉਹਨੇ ਕਿਵੇਂ ਗੁਜ਼ਾਰਾ ਕਰੇਗਾ। ਬਸ ਇੰਜ ਹੀ, ਅਜੇ ਤੇ ਛੋਟੀਆਂ ਕਲਾਸਾਂ ਨੇ ਬੱਚਿਆਂ ਦੀਆਂ, ਜਿਵੇਂ ਜਿਵੇਂ ਵਧਣਗੇ ਫੀਸਾਂ ਵੀ ਵਧਦੀਆਂ ਜਾਣਗੀਆਂ। ਕੀ ਕਰੀਏ, ਹਾਲਾਤ ਮਾੜੇ ਨੇ। ਕੌਣ ਹੈ ਪਾਏ ਨੇ? मैं जी हसन अमान। ਲੰਘ ਪਾਏ ਨਾ ਅੱਗੇ। आजा आजा मुंडिया लंघ गया। चलो दरवाजा बंद कर दे कर दे। आजा। अस्सलाम वालेकुम जी। जी वालेकुम अस्सलाम। की हाल चाल है जी? जी बिस्मिल्लाह बिस्मिल्लाह। आजो जी आजो। कुर्सी लेके आ मुंडे, एक सर आओ जी, बिस्मिल्लाह करो। आओ जी बैठो। कुर्सी लाया यार, एक कुर्सी लाया, बिठा दो इथे। हाँ जी हाँ जी सुनाओ। जी, अल्लाह दा करम। आ जा मुंडा, बह जा। किवें परेशान नजर आ रहे हो? ਉਹ बस जी, ਤੁਹਾਨੂੰ पता है मुल्क ਦੇ ਹਾਲਾਤ ਕੀ ਨੇ, ਮਹਿੰਗਾਈ ਕਿੱਥੇ ਚਲੀ ਗਈ ਹੈ। जी बिल्कुल इंज ही है। ਹੁਣ ਇੱਕ ਫੋਨ ਆਇਆ ਜੀ, ਬੱਚਿਆਂ ਦੀ ਫੀਸ ਦੇਣੀ ਹੈ 12-12 13-13 ਹਜ਼ਾਰ ਹਰ ਓਏ ਮਹੀਨੇ ਹੋਏ ਬਾਅਦ। ਪਾਣੀ ਦੇ ਬਿੱਲ ਜੀ, ਬਿਜਲੀ ਦੇ ਬਿੱਲ। ਬੱਚਿਆਂ ਦੀ ਫੀਸ ਜਿਹੜੀ ਹੈ ਨਾ, ਇਹ ਤੇ ਗੱਲ ਹੀ ਨਾ ਕਰੋ। हाँ जी लो, ਸਰਕਾਰੀ ਸਕੂਲ ਨੇ ਬੇੜੇ ਹੀ ਗਰਕ ਹੋ ਗਏ ਨੇ। ਇੰਜ ਗੱਲ ਹੈ। ਸਰਕਾਰੀ ਸਕੂਲਾਂ ਤੇ ਆਪਾਂ ਵੇਖ ਹੀ ਨਹੀਂ ਸਕਦੇ ਜੋ ਕੁਝ ਆਪਣੇ ਮੁਲਕ ਨਾਲ ਉਹ ਕਰ ਰਹੇ ਨੇ, ਜੋ ਕੁਝ ਸਕੂਲਾਂ ਦੇ ਹਾਲਾਤ ਹਨ। ਸਰਕਾਰੀ ਮਹਿਕਮਿਆਂ ਦੇ ਤਾਂ ਇੰਨਾ ਲਿਲਾਹ ਪੜਦੇ ਹੋ, हाँ जी बिल्कुल। ਲੇਕਿਨ ਪ੍ਰਾਈਵੇਟ ਉਹ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ। तो ਸਕੂਲ ਇੰਜ ਹੀ ਹੈ, ਫੀਸਾਂ ਲਈ ਜਾ ਰਹੇ ਨੇ, ਲੇਕਿਨ ਉਹ ਪੜ੍ਹਾਈ ਕੋਈ ਨਹੀਂ। बस की करिए जी, ਹੁਣ ਉਹ ਬੱਚਿਆਂ ਦੇ ਪੱਲੇ ਸ਼ੈ ਕੋਈ ਨਹੀਂ ਪੈਂਦੀ। ਹੁਣ ਪੜਾਈਏ ਨਾ ਜੀ, ਤੇ ਅੱਗੇ ਉਹਨਾਂ ਦਾ ਅੱਗੇ ਮੁਸਤਕਬਲ ਵੀ ਕੋਈ ਨਹੀਂ ਬੱਚਿਆਂ ਦਾ। ਮੁਸਤਕਬਲ ਵੀ ਕੋਈ ਨਹੀਂ। ਇੱਕ ਦੌੜ ਲੱਗੀ ਹੋਈ ਹੈ, ਕਿਹੜਾ ਨੰਬਰਿੰਗ ਜ਼ਿਆਦਾ ਲਏਗਾ, ਇੰਜ ਹੀ ਹੈ ਨਾ। हाँ जी बिल्कुल। ਨੰਬਰ ਕਿਹੜਾ ਜ਼ਿਆਦਾ ਲਏਗਾ, ਏ ਗ੍ਰੇਡ ਕਿਹੜਾ ਆਏਗਾ, ਏ ਪਲੱਸ ਕੌਣ ਲਏਗਾ। ਬਾਕੀ ਉਹਨਾਂ ਵਿੱਚ ਬੱਚਿਆਂ ਵਿੱਚ ਕੋਈ ਉਹ ਚੀਜ਼ ਨਜ਼ਰ ਨਹੀਂ ਆ ਰਹੀ। ਤੇ ਫੀਸਾਂ, ਬਸ ਜੀ, ਇਨਸਾਨ ਮਰਨ ਤੱਕ ਚਲਾ ਜਾਂਦਾ ਹੈ ਬੱਚਿਆਂ ਦੀਆਂ ਫੀਸਾਂ ਅਦਾ ਕਰਨ ਵਾਸਤੇ। ਹਰ ਪੂਰੇ ਮੁਲਕ ਵਿੱਚ ਇਹ ਹੋ ਰਿਹਾ ਹੈ, ਕੀ ਕਰ ਸਕਨੇ ਆ। ਬਸ ਜੀ, ਇਹ ਪੂਰਾ ਮਾਫੀਆ ਹੈ। ਮਾਫੀਆ। ਠੀਕ ਹੈ ਜੀ, ਗਵਰਨਮੈਂਟ ਸਕੂਲਾਂ ਦੀ ਤੁਸੀਂ ਜਿਵੇਂ ਹਾਲਾਤ ਦੱਸ ਹੋ ਤੇ ਕੁਝ ਵੀ ਨਹੀਂ, ਤੇ ਪ੍ਰਾਈਵੇਟ ਇਹ ਪੂਰਾ ਇੰਜ ਹੀ ਹੈ ਜੀ। ਫੀਸਾਂ ਤੇ ਫੀਸਾਂ ਆਏ ਦਿਨ ਜੀ, ਇਹ ਫਲਾਣੀ ਫੀਸ ਆ, ਫਲਾਣੀ ਫੀਸ ਜੀ। ਤੇ ਤਾਲੀਮ ਦਾ ਨਿਜ਼ਾਮ ਤੁਸੀਂ ਵੇਖ ਲੋਗੇ, ਨੌਕਰੀਆਂ ਵੇਖ ਲਓ, ਲੇਕਿਨ ਕੀ ਕਰੇ ਗਰੀਬ ਬੰਦਾ, ਜਾਏ ਕਿਤੇ। ਇਹਨਾਂ ਜਨਾਬ ਛੁਰੀਆਂ ਫੇਰੀਆਂ ਹੋਈਆਂ ਵਾਲਦੈਨ ਦੇ ਗਰਦਨ। ਬਸ ਜੀ ਕੀ ਕਰੋ। ਬਹਰਾਲ ਤੁਸੀਂ ਦੱਸੋ ਜੀ, ਕਿਵੇਂ ਅੱਜ ਹਾਜ਼ਰ ਹੋਏ ਤੇ ਬਸ ਚਾਹ ਜੀ, ਪਾਣੀ ਤੁਹਾਨੂੰ? ਬਸ ਕੋਈ ਨਹੀਂ, ਚਾਹ ਪਾਣੀ ਦੀ ਕੋਈ ਨਹੀਂ। ਤੁਹਾਡਾ ਜੀ ਨਾਮ ਇੱਕ ਕੁਰਾਨਦਾਜ਼ੀ ਹੋਈ ਸੀ, ਉਹਦੇ ਵਿੱਚ ਤੁਹਾਡਾ ਨਾਮ ਆਇਆ। ਮੈਂ ਕਿਹਾ ਚਲੋ ਮੁਬਾਰਕਬਾਦ ਵੀ ਦੇ ਲਈਏ, ਬੜਾ ਵੱਡਾ ਤੁਹਾਡਾ ਇਨਾਮ ਨਿਕਲਿਆ। ਸਾਡਾ ਨਾਮ ਜੀ ਨਿਕਲਿਆ? ਜੀ ਤੁਹਾਡਾ ਇਨਾਮ। ਜੀ ਜੀ, ਮੈਂ ਕਿਹਾ ਮੁਬਾਰਕਬਾਦ ਵੀ ਤੁਹਾਨੂੰ ਦਈਏ, ਨਾਲ ਤੁਹਾਡੀ ਮੁਲਾਕਾਤ ਵੀ ਹੋ ਜਾਏਗੀ। ਹਾਂਜੀ ਹਾਂਜੀ, ਖੈਰ ਇਹ ਮੁਬਾਰਕ ਜੀ ਇੰਟਰਨੈਸ਼ਨਲ ਫਰਮ ਹੈ, ਇੱਕ ਕੰਪਨੀ ਹੈ। ਉਹ ਕੰਪਨੀ ਵਿੱਚ ਮੈਂ ਜੀ ਮੈਨੇਜਰ ਹਾਂ, ਇਹ ਮੇਰਾ ਅਸਿਸਟੈਂਟ ਹੈ ਜੀ। ਹਾਂਜੀ, ਤੇ ਮੈਂ ਕਿਹਾ ਨਾਲੇ ਤੁਹਾਨੂੰ ਮੁਬਾਰਕਬਾਦ ਦੇਣਾ, ਕੁਰਾਨਦਾਜ਼ੀ ਹੋਈ ਸੀ। ਖੈਰ ਮੁਬਾਰਕ ਜੀ। ਖੈਰ ਤੁਸੀਂ ਉੱਥੇ ਸ਼ਾਪਿੰਗ ਕਰਦੇ ਰਹਿੰਦੇ ਹੋ ਅਕਸਰ ਬਾਜ਼ਾਰ ਹਾਂਜੀ ਹਾਂਜੀ ਹਾਂਜੀ। ਯਾਦ ਹੋਏਗਾ ਤੁਹਾਡੇ ਕੋਲ ਆਈਡੀ ਕਾਰਡ ਦੀ ਕਾਪੀ ਲਈ ਸੀ ਕਿ ਕੁਰਾਨਦਾਜ਼ੀ ਵਿੱਚ ਆਪਣਾ ਹਿੱਸਾ ਪਾ ਲਓ। ਲੈਂਦੇ ਨੇ ਹਾਂਜੀ ਹਾਂਜੀ ਹਾਂਜੀ। ਬਸ ਜੀ ਉਸ ਸਿਲਸਿਲੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਬੜੀ ਮਿਹਰਬਾਨੀ। ਜਾ ਜੋ ਮੁੰਡਿਆ ਜਿਆਦਾ ਪਾਣੀ ਚਾਪ ਚੂ ਲਿਆ ਤੇ ਮਹਿਮਾਨਾਂ ਨੂੰ ਦੇ ਦੇ। ਹੋਰ ਤੁਸੀਂ ਸੁਣਾਓ, ਤਬੀਅਤ ਸੇ ਠੀਕ ਰਹਿੰਦੀ ਹੈ ਨਾ? ਠੀਕ ਹੈ ਜੀ। ਮੈਂ ਕਿਹਾ ਜੀ ਬੜੀ ਵੱਡੀ ਖੁਸ਼ਖਬਰੀ ਹੈ ਇਹ, ਖੁਦ ਚੱਲ ਕੇ, ਹਾਲਾਂਕਿ ਮੈਂ ਕਿਸੇ ਨੂੰ ਵੀ ਹੋਰ ਮੁੰਡੇ ਨੂੰ ਭੇਜ ਦਿੰਦਾ। ਨਹੀਂ ਨਹੀਂ ਜੀ, ਬੜੀ ਗੱਲ ਤਾਂ ਮੈਂ ਕਿਹਾ ਨਹੀਂ, ਇਹ ਏਡੀ ਵੱਡੀ ਖੁਸ਼ਖਬਰੀ ਹੈ, ਮੈਂ ਖੁਦ ਜਾ ਕੇ ਦੱਸਾਂਗਾ। ਸਹੀ ਹੈ ਨਾ ਗੱਲ? ਬੜੀ ਮਿਹਰਬਾਨੀ। ਮੈਂ ਕਿਹਾ ਮੈਂ ਖੁਦ ਜਾਵਾਂਗਾ, ਉਹਨਾਂ ਨਾਲ ਮੁਲਾਕਾਤ ਕਰਾਂਗਾ, ਇੱਕ ਤੇ ਜ਼ਿਆਰਤ ਹੋ ਜਾਏਗੀ ਮਲਕ ਸਾਹਿਬ। ਲਓ ਜੀ, ਬਹੁਤ ਸ਼ੁਕਰੀਆ ਜੀ। ਮੈਂ ਕਿਹਾ ਇਹ ਖਬਰ ਖੁਦ ਸੁਣਾਵਾਂਗਾ, ਸਾਰੇ ਘਰ ਵਾਲੇ ਬੜੇ ਖੁਸ਼ ਹੋਣਗੇ। ਹਾਂ ਜੀ, ਬੜੀ ਖੁਸ਼ੀ ਆ ਰਹੀ ਹੈ ਅੱਜ ਦੇ ਦੌਰ 'ਚ। ਵੇਖੋ ਜੀ, ਬਸ ਇਹ ਗੱਲ ਹੈ, ਇੰਨੀ ਮਹਿੰਗਾਈ ਦੇ ਦੌਰ 'ਚ ਤੇ ਫਿਰ ਵੀ ਤੁਹਾਡੇ ਰੰਗੀਆਂ ਕੰਪਨੀਆਂ ਅਗਰ ਕੰਮ ਕਰ ਰਹੀਆਂ ਨੇ, ਮੁੰਡਿਆ ਚਾਵਾਂ 2 ਲੈ ਕੇ ਆ ਚੰਗੀਆਂ, ਲਾਚੀ ਲੂਚੀ ਕੋਈ ਜ਼ਰੂਰਤ ਨਹੀਂ ਸੀ। ਨਹੀਂ ਨਹੀਂ ਜੀ, ਚੰਗੀ ਚਾਹ ਬਣਵਾ ਕੇ ਲੈ ਤੇ ਮੈਂ ਪੱਤੀ ਹਲਕੀ ਜੀ ਦੁੱਧ ਦੀ ਲੈ ਕੇ ਆਓ ਤੇ ਬੜੀ ਗੱਲ ਹੈ ਜੀ। ਦੇਖੋ ਤੇ ਜੀ,
ਅੱਜ ਦੇ ਦੌਰ ਵਿੱਚ ਹਾਂਜੀ। ਜਿੰਨੀ ਤੁਸੀਂ ਦੱਸ ਰਹੇ ਸੀ ਫੀਸਾਂ ਨਹੀਂ ਪੂਰੀਆਂ ਹੋ ਰਹੀਆਂ, ਬਸ ਇਦਾਂ ਹੀ ਹਾਲਾਤ ਨੇ, ਸਾਡੇ ਵੀ ਇਸ ਤਰ੍ਹਾਂ ਹੀ ਹਾਲਾਤ। ਬਸ ਜੀ ਕੀ ਕਰੀਏ ਜੀ। ਵੇਖੋ ਫਿਰ ਵੀ ਬੱਚੇ ਹੁਣ ਪੜਾਣਾ ਤਾਂ ਹੈ ਨਾ ਬੱਚਿਆਂ ਨੂੰ। ਬਿਲਕੁਲ ਵੇਖੋ ਜੀ, ਮਾਸ਼ਾਅੱਲਾ ਤੁਸੀਂ ਹੁਣ ਮੁਲਾਜ਼ਮਤ ਲੱਗੀ ਹੋਈ ਤੁਹਾਡੀ, ਹਾਂਜੀ ਪੜ੍ਹੇ ਲਿਖੇ ਜੇ, ਹਾਂਜੀ, ਇਸੀ ਸਿਰ ਦਿੱਤਾ ਹੈ, ਬੱਚੇ ਪੜ ਜਾਣਗੇ ਮਾਸ਼ਾਅੱਲਾ ਤੁਹਾਡੇ ਤਰ੍ਹਾਂ ਅਫਸਰ ਲੱਗ ਜਾਣਗੇ ਜੀ, ਬੜੀ ਤੇ ਗੱਲ। ਗਰੀਬੀ ਦੀ ਦੇਖੋ ਜੀ ਦੂਰ ਹੋ ਜਾਂਦੀ ਥੋੜੀ ਜਿਹੀ ਬਸ ਗਰੀਬੀ। ਇਹ ਹੀ ਤੇ ਗੱਲ ਹੈ। ਹਾਂਜੀ। ਜਿਹੜੇ ਦੌਰ ਵਿੱਚ ਅਸੀਂ ਪੜ੍ਹੇ ਸੀ ਉਦੋਂ ਦੌਰ ਸਸਤੇ ਸਨ, ਮਾਂ ਹਾਂਜੀ, ਬਾਪ ਨੇ ਲਓ। ਮਿਹਨਤ ਥੋੜੀ ਕੀਤੀ ਸੀ, ਹਾਂਜੀ। ਲੇਕਿਨ ਕੰਮ ਜ਼ਿਆਦਾ ਹਾਸਲ ਜ਼ਿਆਦਾ ਹੋਇਆ ਹੈ। ਬਿਲਕੁਲ ਅੱਜ ਜੀ। ਬੜੀ ਜ਼ਿਆਦਾ ਮਿਹਨਤ ਵੀ ਕਰ ਰਹੇ हैं, फिर भी कोई चीज बच नहीं रही। ਹਾਂਜੀ ਆ ਬਿਸਮਿਲ੍ਲਾ ਕਰੋ ਜ਼ਰਾ ਲਓ ਦੋ ਜੀ, ਚਾਹ ਲਓ। ਆ ਜਾ ਮੁੰਡਿਆ ਇੱਧਰ ਆ ਜਾ। बस जी ਇਹ ਰੱਬ ਦੀ ਕਰਮ ਨਵਾਜ਼ੀ ਹੈ, ਹਰ ਇੱਕ ਬੰਦੇ ਤੇ ਹੁੰਦੀ ਹੈ, ਬਸ ਉਸ ਕਰਮ ਨਵਾਜ਼ੀ ਤੱਕ ਪਹੁੰਚਣਾ। ਹਾਂ ਜੀ ਲੋ ਜੀ, ਮਿਹਨਤ ਤਾਂ ਫਿਰ ਹਰ ਕੰਮ ਵਿੱਚ ਹੈ ਨਾ ਚੀਜ਼ ਜੀ। ਹੈਗੀ ਹੈ। ਦੇਖੋ ਨਾ ਜੀ, ਮਿਹਨਤ ਤੋਂ ਬਗੈਰ ਤੇ ਕੋਈ ਕੰਮ ਨਹੀਂ ਹੈ ਜੀ। ਬਸ ਜੀ ਫਿਰ ਇੰਜ ਹੈ। ਤੇ ਬਾਕੀ ਇਹ ਜਿਹੜਾ ਤੁਸੀਂ ਇਨਾਮ ਦਿੰਦੇ ਜੇ, ਕਿੰਨੇ ਕੁ ਤੁਸੀਂ ਇਨਾਮ ਕੱਢਦੇ ਹੋ ਤੇ ਕੀ ਦੇਖੋ ਜੀ ਹਰ ਸਾਲ ਇੱਕ ਕੁਰਾਨਦਾਜ਼ੀ ਹੁੰਦੀ ਹੈ। ਹਾਂਜੀ। ਖੁਸ਼ਕਿਸਮਤ ਬੰਦੇ ਜਿਹੜੇ ਹੁੰਦੇ ਨੇ ਨਾ, ਅੱਛਾ ਅੱਛਾ ਉਹਨਾਂ ਦਾ ਇਨਾਮ ਬੜੇ ਵੱਡੇ ਵੱਡੇ ਇਨਾਮ ਨਿਕਲਦੇ ਨੇ। ਲੋ ਜੀ ਬੜੀ ਜਿਨ੍ਹਾਂ ਦੀ ਕਿਸਮਤ ਅੱਛੀ ਹੋਵੇ ਬਸ ਉਹਨਾਂ ਦਾ ਨਾਮ ਆ ਜਾਂਦਾ ਜੀ, ਹੈ। ਬੜੀ ਗੱਲ ਹੈ ਵੀ ਇਸ ਰੱਬ ਦਾ ਦਫਾ ਕਰਮ ਹੈ ਜੀ। ਹਾਂਜੀ ਇਸ ਦਫਾ ਤੁਹਾਡਾ ਨਾਮ ਆਇਆ ਹੈ। ਹਾਂਜੀ ਲੈ ਹਾਂਜੀ ਬੜੀ ਤੁਹਾਡਾ ਨਾਮ ਆਇਆ ਹੈ, ਅਸੀਂ ਵੀ ਹਾਜ਼ਰ ਹੋ ਗਏ ਹਾਂ। ਲਓ ਜੀ ਮੈਂ ਕਿਹਾ ਖੁਸ਼ਖਬਰੀ ਵੀ ਚੱਲ ਕੇ ਸੁਣਾਣੇ ਆ, ਬੜੀ ਤੁਸੀਂ ਗੱਲ ਹੈ ਹੁਣ ਖੁਸ਼ੀ ਨਾਲ ਬੱਚੇ ਵੀ ਖੁਸ਼ ਹੋ। ਲੋ ਜੀ ਅਸੀਂ ਤੇ ਹਾਂਜੀ। ਤੁਸੀਂ ਇਹ ਮੋਚਾ ਮੁੰਡਾ ਛੇਤੀ ਲੈ, ਮੈਂ ਤਾਂ ਮਠਾਈ ਮੰਗਾਉਂਦਾ ਨਹੀਂ 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 ਨਹੀਂ, ਕੋਈ ਜ਼ਰੂਰਤ ਤੇ ਨਹੀਂ। ਸਾਡਾ ਹੁਣ ਪਿੰਡ ਹੈਗਾ ਜੀ, ਥੋੜਾ ਦੂਰ ਜਾਣਾ ਕੋਈ ਪੈਂਦਾ ਹੈ। ਮਸਲਾ ਨਹੀਂ, ਕੋਈ ਮਸਲਾ ਸਾਡਾ ਚੱਲਦਾ ਹੀ ਰਹਿੰਦਾ ਹੈ। ਹਾਂ, ਲਓ ਸਾਡਾ ਜੀ ਫਿਰ ਬੜੀ ਕੰਮ ਗੱਲ। ਹੋਇਆ ਹੈ, ਤੇ ਬੜੀ ਵੱਡੀ ਕੰਪਨੀ ਹੋਣੀ ਜੀ। ਬੜੀ ਜੀ, ਪੂਰੀ ਦੁਨੀਆ ਵਿੱਚ ਨਾਮ ਚੱਲਦਾ ਹੈ ਆਪਣਾ। ਹਾਂਜੀ ਤੇ ਪੂਰੀ ਦੁਨੀਆ ਵਿੱਚ। ਇਹ ਆਪਣਾ ਕੀ ਇਨਾਮ ਕੀ ਨਿਕਲਿਆ ਜੀ ਸਾਡਾ? ਬਸ ਜੀ ਤੁਹਾਨੂੰ ਕੀ ਦੱਸਾਂ, ਮੇਰਾ ਤਾਂ ਆਦਾ ਖੁਸ਼ੀ ਨਾਲ ਬੁਰਾ ਹਾਲ ਹੋ ਗਿਆ ਹੈ। ਨਹੀਂ ਨਹੀਂ ਜੀ, ਤੂੰ ਐਡਾ ਕੋਈ ਵੱਡਾ ਇਨਾਮ ਨਿਕਲਿਆ ਜੀ? ਬੜਾ ਵੱਡਾ ਇਨਾਮ ਨਿਕਲਿਆ ਜੀ, ਗੱਡੀ ਦਾ ਇਨਾਮ ਸਾਡਾ ਨਿਕਲਿਆ। ਸਾਡਾ ਜੀ ਜੀ ਗੱਡੀ। ਸਾਡਾ ਗੱਡੀ ਦਾ ਨਾਮ ਨਿਕਲਿਆ ਜੀ? ਜੀ ਆ ਜੀ ਆ। ਜੀ ਬੜੀ ਗੱਲ ਹੈ ਜੀ। ਮੈਂ ਇਹੋ ਹੀ ਕਹਿ ਰਿਹਾ ਨਾ, ਵੇਖੋ ਜੀ ਜਿੰਦੀ ਕਿਸਮਤ ਹੈ, ਕੋਈ ਨਾ ਕੋਈ ਤੁਸੀਂ ਨੇਕੀ ਕੀਤੀ ਹੋਣੀ ਹੈ। ਗੱਲ ਹੈ ਜੀ, ਅੱਲਾਹ ਦਾ ਕਰਮ ਹੈ ਜੀ। ਹਾਂ ਕੋਈ ਨਾ ਕੋਈ ਤੁਸੀਂ ਇਹ ਜੀ ਨੇਕੀ ਕੀਤੀ ਹੋਣੀ ਹੈ ਕਿ ਤੁਹਾਡੀ ਗੱਡੀ ਨਿਕਲ ਆਈ ਹੈ। ਲੋ ਜੀ ਲੋ, ਅੱਜ ਦੇ ਦੌਰ 'ਚ ਵੇਖ ਲੋ ਜੀ, ਅੱਜ ਕੱਲ ਤੇ ਮੋਟਰਸਾਈਕਲਾਂ 'ਚ ਪੈਟਰੋਲ ਨਹੀਂ ਪਾਇਆ ਜਾ ਰਿਹਾ, ਤੇ ਹਾਂਜੀ, ਕਿੱਥੇ ਹਾਂਜੀ। ਮਹਿੰਗਾਈ ਚਲੀ ਗਈ ਕਿਤੇ। ਦੇਖ ਲਓ ਜੀ, ਗੱਡੀ ਜੀ ਕੰਪਨੀ ਤੁਹਾਨੂੰ ਖੁਦ ਦੇਗੀ, ਅੱਜ ਗੱਲ ਹੈ ਹੀ ਜੀ। ਦੇਗੀ। ਨਹੀਂ ਜੀ ਬੜੀ ਗੱਲ ਹੈ, ਗੱਡੀ ਨਿਕਲੇ ਜੀ। ਸਾਨੂੰ ਕਦੇ ਬੱਸ 'ਚ ਸੀਟ ਨਹੀਂ ਲੱਭੀ, ਗੱਡੀ ਅੱਜ ਦੇ ਦੌਰ। ਦੇਖੋ ਜੀ ਇਹ ਕੋਈ ਚੰਗੇ ਕੰਮ ਇਨਸਾਨ ਦੇ ਉਹ ਸਾਹਮਣੇ ਆਉਂਦੇ ਹੁੰਦੇ ਬਸ ਜੀ ਅੱਲਾਹ ਦੀ ਬੁਰੇ ਕਰਮ ਕੰਮ ਦਾ ਨਵਾਜ਼ੀ ਜਿਸ ਜੀ। ਤਰ੍ਹਾਂ ਬੁਰਾ ਨਤੀਜਾ, ਹਾਂਜੀ, ਅੱਛੇ ਹਾਂਜੀ। ਕੰਮ ਦਾ ਅੱਛਾ ਨਤੀਜਾ। ਹਾਂਜੀ ਬਿਲਕੁਲ ਜੀ। ਤੁਸੀਂ ਜ਼ਰੂਰ ਕੋਈ ਨੇਕੀ ਕੀਤੀ ਹੋਣੀ, ਅੱਜ ਉਹ ਤੁਹਾਡੇ ਸਾਹਮਣੇ ਆਈ ਹੈ। ਬਿਲਕੁਲ ਜੀ, ਬਸ ਜੀ ਵੱਡਿਆਂ ਦੀ ਦੁਆ ਹੈ ਤੇ ਅੱਲਾਹ ਬਸ ਤਾਲਾ ਜੀ। ਕਰਮ ਹੈ। ਇਹ ਬੜੀ ਗੱਲ ਹੈ ਜੀ। ਮੈਂ ਕਹਿੰਦਾ ਤੁਹਾਨੂੰ ਗੱਡੀ ਮਿਲੇਗੀ, ਤੁਸੀਂ ਖੁਸ਼ ਹੋ ਜਾਓ, ਪਾਗਲ ਹੋ ਜਾਓਗੇ ਖੁਸ਼ੀ ਨਾਲ। ਮੈਂ ਕਹਿੰਦਾ ਕਿ ਯਕੀਨ ਕਰੋ, ਇੱਥੇ ਸ਼ਰੀਕੀ ਵਾਲਿਆਂ 'ਚ ਡਿੱਗ ਜਾਣਗੇ ਐ ਤੁਸੀਂ ਤੁਸੀਂ ਗੱਡੀ ਆ ਗੱਡੀ ਲੈ ਕੇ ਬਾਹਰ ਨਿਕਲਣਾ ਹੈ ਬਾਜ਼ਾਰ ਵਿੱਚ। ਆਹਾ ਆਹਾ ਹਰ ਘਰ ਵਿੱਚ ਤੁਹਾਡਾ ਜ਼ਿਕਰ ਹੋ ਰਿਹਾ ਮੈਂ ਹੋਣਾ। ਕਹਿੰਦਾ ਤੁਸੀਂ ਬੱਚੇ ਦੇ ਜ਼ੁਬਾਨ ਤੇ ਤੁਹਾਡੀ ਗੱਡੀ ਦਾ ਤਜ਼ਕਰਾ ਹੋਇਆ। ਮੈਂ ਕਹਿੰਦਾ ਜੀ ਬੜੀ ਗੱਲ ਹੈ ਜੀ, ਸਾਡੀ ਵੀ ਕਿਸਮਤ ਫਿਰ ਗਈ। ਤੁਸੀਂ ਵੇਖਣਾ ਪਿੰਡ 'ਚ ਬਹਿ ਜਾ ਹੋ ਜਾਣੀ ਕਿ ਲਾਲ ਜੀ ਵੇਖੋ ਜੀ ਕਿਸਮਤ ਫਿਰ ਨਾਲ ਤਾਂ ਮਾਲਕ ਦੀ ਜ਼ਾਤ ਮਾਲਕ ਹੈ। ਦੀ ਜ਼ਾਤ ਦੀ ਬਿਲਕੁਲ। ਲੇਕਿਨ ਤੁਹਾਨੂੰ ਇਹ ਕਹਿ ਰਹੇ ਕਿ ਜਦੋਂ ਗੱਡੀ ਤੁਹਾਡੀ ਬੂਹੇ ਤੇ ਖੜੋਤੀ ਹੋਏਗੀ ਨਾ, ਹਰ ਬੰਦੇ ਦੇ ਮੂੰਹ ਵਿੱਚੋਂ ਪਾਣੀ ਆਏਗਾ ਕਿ ਯਾਰ ਇਹ ਗੱਡੀ ਇਹਨੇ ਕਿੱਥੋਂ ਲੈ ਆਂਦੀ। ਏਡੀ ਵਧੀਆ ਗੱਡੀ ਹੈ ਜੀ। ਐਡੀ ਵੱਡੀ ਗੱਡੀ ਤੁਹਾਨੂੰ ਕੰਪਨੀ ਦੇ ਰਹੀ ਹੈ। ਤੁਹਾਡੇ ਮੈਂ ਕਹਿਣਾ ਕਿ ਤੁਹਾਡੀਆਂ ਖੁਸ਼ੀਆਂ ਦੀ ਇੰਤਹਾ ਨਹੀਂ ਹੋਣੀ। ਓਹ ਲੈ ਸਾਨੂੰ ਤੇ ਹੁਣ ਜੀ ਤੇ ਫਿਰ ਲਿਆਓ ਗੱਡੀ, ਕਿੱਥੇ ਹੈ ਵਿਖਾਓ ਸਾਨੂੰ। ਮਿਲ ਜਾਂਦੀ ਹੈ ਜੀ ਗੱਡੀ, ਕਿਉਂ ਹਾਂਜੀ ਲੈ ਲਿਆਓ ਹੁਣ ਜੀ। ਦੇਣ ਆਏ ਨੇ ਤੇ ਇੱਕ ਦੇ ਕੇ ਜਾਣਗੇ। ਛੋਟਾ ਜਿਹਾ ਕਮਾਲ ਫਾਰਮ ਦਾ। ਹੈ, ਇੱਕ ਛੋਟਾ ਜਿਹਾ ਫਾਰਮ, ਇਹ ਤੁਹਾਨੂੰ ਫਿਲ ਕਰਨਾ ਪਏਗਾ ਅੱਛਾ ਤੇ ਨਾਲ 10,000 ਰੁਪਇਆ ਕੰਪਨੀ ਦਾ ਇਹ ਇੱਕ ਫਾਰਮੈਲਿਟੀ ਹੁੰਦੀ ਹੈ, ਉਹ ਪੂਰੀ ਕਰਨੀ ਹੁੰਦੀ। ਕੰਪਨੀ ਦੇ ਅਕਾਊਂਟ ਵਿੱਚ ਤੁਸੀਂ ਭੇਜਣੇ ਹੁੰਦੇ ਨੇ, ਅਸੀਂ ਤੇ ਲੈਣਾ ਦੇਣਾ ਸਾਡਾ ਕੁਝ 10,000 ਰੁਪਇਆ ਦੇਣਾ ਜੀ ਜੀ 10,000 ਕੰਪਨੀ ਤੁਸੀਂ ਦੇਣਾ ਹੈ। ਇਹ ਫਾਰਮ ਫਿਲ ਕਰਨਾ ਹੈ ਕਿ ਸਾਨੂੰ ਗੱਡੀ ਰਿਸੀਵ ਹੋ ਗਈ ਹੈ, ਅਸੀਂ ਤੁਹਾਨੂੰ ਹੁਣੇ ਗੱਡੀ ਦੇ ਦਿੰਨੇ ਆ। ਤੇ ਤਾਂ ਕੋਈ ਮਸਲਾ ਨਹੀਂ ਯਾਰ, ਲੱਖਾਂ ਦੀਆਂ ਗੱਡੀਆਂ ਨੇ, 10,000 ਦੀ ਕਿਹੜੀ ਹੈ ਦੇਣੀ? ਤਾਂ ਬੱਚਿਆਂ ਦੀ ਫੀਸ ਸੀ, ਪਰ ਕਰ ਲੈਣੀ। ਅਗਲੇ ਮਹੀਨੇ ਕਰ ਲਾਂਗੇ, ਪ੍ਰਿੰਸੀਪਲ ਨਾਲ ਗੱਲ ਕਰ। ਇਹ ਐਸੇ ਸਾਈਨ ਆਪਣੇ ਕਰ ਦਿਓ। ਅੱਛਾ ਜੀ। ਇਹ ਨੀਚੇ ਉਹ ਅਸੀਂ ਅਨਪੜ੍ਹ ਜੇ ਬੰਦੇ ਆ ਜੀ। ਕੋਈ ਨਹੀਂ ਜੀ, ਕੋਈ ਨਹੀਂ, ਆਪਣਾ ਨਾਮ ਹੀ ਲਿਖਣਾ ਤੁਸੀਂ, ਨਾਮ ਬਸ। ਲਿਖਦੇ ਨੇ ਜੀ। ਹਾਂਜੀ ਇਹ ਤੇ ਠੀਕ ਹੋ ਗਿਆ। ਇਹ ਕਿਦੋਂ ਕੁ ਮਿਲ ਜਾਏਗੀ? ਇਹ ਤੁਹਾਨੂੰ ਹੁਣੇ 5 ਮਿੰਟਾਂ ਦੇ ਵਿੱਚ ਮਿਲ ਜਾਣੀ ਹੈ। ਅੱਛਾ ਜੀ, ਲੈ ਕੇ ਆਇਓ ਗੱਡੀ? ਜੀ ਗੱਡੀ ਅਸੀਂ ਤਰਸਾਣਾ ਥੋੜਾ ਹੁੰਦਾ ਹੈ। ਬੜੀ ਸਾਡੇ ਜ਼ਬਰਦਸਤ ਕਸਟਮਰ ਹੋ ਤੁਸੀਂ, ਅਸੀਂ ਫੌਰਨ ਤੁਹਾਨੂੰ ਇਨਾਮ ਦੇਣਾ ਹੁੰਦਾ ਹੈ। ਬੜੀ ਜ਼ਬਰਦਸਤ ਕੰਪਨੀ ਹੈ ਜੀ। ਬਸ ਇੱਕ ਤੁਹਾਨੂੰ ਇਹ ਅਕਾਊਂਟ ਨੰਬਰ ਹੈ। ਹਾਂਜੀ ਇੱਕ ਮਿੰਟ, ਇਹ ਅਕਾਊਂਟ ਨੰਬਰ, ਹਾਂਜੀ। ਇਹਦੇ ਤੇ ਤੁਸੀਂ 10,000 ਰੁਪਇਆ ਭੇਜਣਾ ਹੈ। 10,000 ਗੱਡੀ ਹੁਣੇ ਇੱਥੇ ਦੇ ਦਿੰਨੇ ਆ ਜੀ ਬੜੀ 10,000। ਗੱਲ ਉਹ ਜੀ। ਅਸੀਂ ਤਾਂ ਮੈਂ ਤਾਂ ਹੈਗਾ ਅਨਪੜ੍ਹ, ਤੇ ਇਹ ਮੁੰਡੇ ਨੂੰ ਪਤਾ ਹੈ, ਇਹ ਘਰ ਦੇ ਪੁੱਤਰ ਹੈ, ਇਹਨਾਂ ਦੇ ਨੰਬਰ ਕਰ ਇਹ ਕੱਢੋ ਜੀ ਪਿੱਛੇ ਇਹ ਨੰਬਰ ਤੇ ਭੇਜ ਦਿਓ ਜੀ। ਇਹ ਕਰ ਦੇ। ਤੇ ਇਹ ਮਾਸ਼ਾਅੱਲਾ ਜੀ ਗੱਡੀ ਨਾਲ ਹੀ ਲੈ ਕੇ ਆਏ ਹੋਏ ਤੁਸੀਂ। ਲਓ ਜੀ, ਜਿੰਦਾ ਇਨਾਮ ਨਿਕਲਦਾ ਹੈ
ਅਸੀਂ ਫਿਰ ਇੰਨਾ ਸਫ਼ਰ ਕਰਕੇ ਜਾਣਾ ਹੁੰਦਾ ਉਹਦੇ ਹਾਂਜੀ ਦਰਵਾਜ਼ੇ ਹਾਂਜੀ ਤੇ। ਆ ਹੋ ਗਿਆ ਜੀ। ਹੋ ਗਿਆ ਜੀ ਹਾਂਜੀ ਇਹੀ ਹੈ। ਹਾਂਜੀ ਹਾਂਜੀ ਕੰਪਨੀ ਇਹੀ ਹੈ। ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਇਹ ਪਕੜ ਮੁੰਡਿਆ, ਅਸੀਂ ਜੀ ਸਫ਼ਰ ਕਰਕੇ ਜਾਣਾ ਹੁੰਦਾ ਹੈ ਹਾਂਜੀ ਤੇ ਫਿਰ ਇਹ ਤਾਂ ਨਹੀਂ ਕਿ ਤੁਹਾਡੇ ਚੱਕਰ ਲਗਵਾਈਏ। ਲੈ ਲੈ ਜੀ ਬੜੀ ਅਸੀਂ ਸਹੂਲਤ ਘਰ ਦਿੰਨੇ ਆ, ਤੁਸੀਂ ਮਾਸ਼ਾਅੱਲਾ ਸਾਡੇ ਕੋਲ ਆ ਕੇ ਚੀਜ਼ਾਂ ਖਰੀਦਦੇ ਹੋ, ਬੜੀ ਸਾਡੇ ਗੱਲ ਹੈ। ਸਟੋਰਾਂ ਦੇ ਬੜੀ ਵਿਜ਼ਿਟ ਚੰਗੀ ਕਰਦੇ ਹੋ। ਕੰਪਨੀ ਹੈ ਜੀ। ਹਾਂਜੀ ਲੈ, ਮੈਂ- ਅਸੀਂ ਤੁਹਾਨੂੰ ਇਨਾਮ ਵੀ ਘਰ ਆ ਕੇ ਦੇਣਾ ਹੁੰਦਾ ਹੈ। ਬੜੀ ਇਹ ਹੀ ਗੱਲ। ਤੇ ਅਸਲ ਚੀਜ਼ ਹੈ। ਅਸੀਂ ਅਸਲ ਕਸਟਮਰ ਦੇ ਚਿਹਰਿਆਂ ਤੇ ਖੁਸ਼ੀਆਂ ਵੇਖਣਾ ਚਾਹੁੰਦੇ ਹਾਂ। ਮਾਸ਼ਾਅੱਲਾ ਜੀ, ਬਸ ਅੱਲਾਹ ਦਾ ਬਸ ਕਰਮ ਇਹ ਗੱਲ ਨਵਾਜ਼ੀ ਹੈ। ਜੀ। ਹਾਂਜੀ ਤੇ ਬੜੀ ਵੱਡੀ ਤੁਸੀਂ ਖੁਸ਼ਖਬਰੀ ਦਿੱਤੀ। ਜੀ, ਮੈਂ ਜੀ। ਕਹਿੰਦਾ ਤੇ ਇੱਥੇ ਤੁਸੀਂ ਵੇਖਿਆ ਜੇ ਤੁਸੀਂ ਰੰਗ ਲੱਗ ਜਾਣੇ ਜੀ ਲੈ ਤੁਹਾਨੂੰ। ਜੀ ਗੱਡੀ ਮੈਂ ਕੋ ਕਹਿਣਾ- ਛੋਟੀ ਜਾਓ ਫਿਰ ਹੁਣ ਗੱਡੀ ਦੇ ਦਰਸ਼ਨ ਤਾਂ ਕਰਾਓ। ਹਾਂਜੀ ਸ਼ਾਹ ਸਾਹਿਬ ਗੱਡੀ ਕੱਢੋ ਨਾ ਤੁਸੀਂ। ਹੈ, ਗੱਡੀ ਕੱਢੋ। ਜੀ ਜੀ ਇਹ ਵੇਖੋ ਜੀ, ਪੈਕਿੰਗ ਵੇਖੋ ਜੀ ਜਨਾਬ। ਇਹ ਸ਼ਾਪਰ, ਇਹ ਕੰਪਨੀ ਦੀ ਤਰਫੋਂ ਹੈ ਸ਼ਾਪਰ, ਇਹਦੇ ਤੁਹਾਨੂੰ ਕੋਈ ਖਰਚਾ ਨਹੀਂ ਹੈਗਾ। ਭਾਈ ਉਹ ਮੇਰੀ ਗੱਲ ਇਹ ਸੁਣ। ਗੱਡੀ ਜਨਾਬ, ਤੁਸੀਂ ਗੱਡੀ ਚੈੱਕ ਕਰੋ। ਇਹ ਬਿਲਕੁਲ ਫਰੈਸ਼ ਗੱਡੀ। ਇਹ ਵੇਖੋ, ਇਹ ਤੁਸੀਂ ਚਲਾਓਗੇ, ਇਹ ਚੱਲੇਗੀ। ਇਹ ਉਹ ਭਾਈ ਉਹ ਹਲੋ ਚੈੱਕ ਮੇਰੀ ਕਰੋ, ਗੱਲ ਸੁਣੋ। ਚੈੱਕ ਕਰੋ ਜ਼ਰਾ, ਤੁਸੀਂ ਚੈੱਕ ਕਰੋ ਉਹ ਮੇਰੀ ਉਹ ਹਾਂ, ਹਾਂ। ਚਾਰੇ ਨੂੰ ਰੱਖ ਸਾਈਡ ਤੇ, ਤੇਰਾ ਦਿਮਾਗ ਸਹੀ ਹੈ। ਕੀ ਹੋਇਆ ਭਾਈਜਾਨ? ਇਹ ਗੱਡੀ ਦੀ ਗੱਲ ਕਰ ਰਹੇ। ਹਾਂਜੀ 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 ਇਹ ਵੇਖੋ, ਲੁੱਕ ਤੁਸੀਂ ਵੇਖੋ। ਤੁਹਾਡੇ ਬੱਚੇ ਦੀ ਜ਼ੁਬਾਨ ਤੇ ਦਾ ਨਾਮ ਹੋਏਗਾ। ਉਹ ਭਾਈ ਸਾਨੂੰ ਤੁਹਾਡੇ ਬੱਚੇ ਖੁਸ਼ ਬੱਚੇ ਹੋ ਨੇ ਜਾਏਗੇ। ਸਾਨੂੰ ਲਿੱਤਰ ਮਾਰਨੇ ਨੇ। ਇਹ ਦੇਖੋ ਜੀ, ਤੁਸੀਂ ਰੰਗ ਦੇਖੋ ਗੱਡੀ ਦਾ। ਉਹ ਤੁਸੀਂ ਰੰਗ ਨੂੰ ਛੱਡੋ ਜੀ, ਤੂੰ ਸਾਡੇ ਆਦੇ ਰੰਗ ਉੱਡ ਗਏ ਨੇ। ਇਹ ਗੱਡੀ ਦੀ ਤੁਸੀਂ ਗੱਲ ਕਰ ਰਹੇ ਜੀ। ਜੀ ਜੀ ਇਸ ਗੱਡੀ ਦੀ ਉਹ ਬੱਚੇ ਖੁਸ਼ ਹੋਣਗੇ, ਨਿਆਣੇ ਖੁਸ਼ ਹੋਣਗੇ, ਤੁਸੀਂ ਖੁਦ ਮਾਂ-ਬਾਪ ਖੁਸ਼ ਹੋਗੇ। ਓਏ ਸਾਨੂੰ ਜੇ ਅਸੀਂ ਜਿਹੜਾ ਖੁਸ਼ ਹੋਣਾ ਸੀ, ਅਸੀਂ ਉਹਨੂੰ ਵੇਖ ਕੇ ਹੋ ਗਏ ਖੁਸ਼। ਇਹ ਗੱਡੀ ਚੈੱਕ ਕਰੋ ਨਾ ਤੁਸੀਂ, ਗਲੀਆਂ ਚੈੱਕ ਚ ਤੇ ਕਰੋ। ਤੁਰੇਗੀ ਤੇ ਲੋਕੀ ਵੇਖਣਗੇ। ਹਾਂਜੀ ਜਦੋਂ ਬੱਚੇ ਲੈ ਕੇ ਨਿਕਲਣਗੇ, ਓਏ ਤੇਰਾ- ਜਦੋਂ ਬੱਚੇ ਦੂਸਰੇ ਲੋਕਾਂ ਦੇ ਬੱਚੇ ਤੁਹਾਡੇ ਵੇਖ ਕੇ ਰਸ਼ ਕਰਨਗੇ ਕਿ ਇਹ ਗੱਡੀ ਜਿਹੜੀ ਇਹਨਾਂ ਕੋਲ ਹੈ ਨਾ, ਕਾਸ਼ ਸਾਡੇ ਕੋਲ ਵੀ ਕੋਈ ਹੁੰਦੀ। ਦਿਨ ਮੇਰਾ ਜਮਦਾ ਬਾਲ ਨਹੀਂ ਪੂਰਾ ਹੋਣਾ। ਦੇਖੋ ਜੀ ਇਹ ਗੱਡੀ ਕੰਪਨੀ ਦੀ ਤਰਫੋਂ ਨਿਕਲੀ ਹੈ, ਬੜੀ ਮਹਿੰਗੀ ਉਹ ਗੱਡੀ। ਮੇਰੀ ਗੱਲ ਸੁਣ ਭਾ, ਤੇਰਾ ਨਾਮ ਕੀ ਹੈ? ਹਸਨ ਸਾਹਿਬ। ਹਸਨ ਅਮਾਨ ਜੀ ਜੀ ਤੁਸੀਂ ਇਹ ਗੱਡੀ ਦੀ ਘੰਟੇ ਦੀ ਤਾਰੀਫਾਂ ਕਰ ਰਹੇ ਜੀ ਹੋ। ਜੀ ਇਹ ਗੱਡੀ ਦੀ। ਉਹ ਭਾਈ ਇਹ ਗੱਡੀ ਮੇਤੂ ਅਸੀਂ ਕਹਿ ਰਹੇ ਸੀ ਤੇ ਸ਼ਰੀਕੇ ਨੂੰ ਵਿਖਾਵਾਂਗੇ ਕਿ ਤੇ ਸਾਨੂੰ ਤਾਂ ਲਿੱਤਰ ਮਾਰਨਗੇ ਸਾਰੇ। ਉਹ ਜਨਾਬ ਇਸ ਗੱਡੀ ਨੂੰ ਲੋਕ ਤਰਸ ਰਹੇ ਨੇ ਅੱਜ ਕੱਲ ਦੇ ਇੰਨੇ ਮਹਿੰਗਾਈ ਦੇ ਦੌਰ ਵਿੱਚ। ਰਸ ਰਹੇ ਨੇ ਵੀ ਕੀ ਇਸ ਗੱਡੀ 'ਚ ਕੀ ਖਾਸ ਵੀ ਐਡੀ ਕੋ ਗੱਡੀ ਨੂੰ ਇਹ ਤਰਸ ਰਹੇ ਗੱਡੀ ਲੋਕ। ਥੋੜਾ ਰੇੜੋਗੇ ਆਪੇ ਟੁਰੇਗੀ। ਇਹ ਵੇਖੋ, ਨਿਆਣੇ ਖੁਸ਼ ਹੋ ਜਾਣਗੇ ਵੇਖ ਕੇ ਇਹਨੂੰ ਜੀ। ਤੁਸੀਂ ਮਲਕ ਸਾਹਿਬ ਨੂੰ ਜਾਣਦੇ ਨਹੀਂ ਜੇ, ਮਲਕ ਸਾਹਿਬ ਦੀ ਪਿੰਡ 'ਚ ਬੜੀ ਇੱਜ਼ਤ ਹੈ। ਤੇ ਤੁਸੀਂ ਸਾਰੀ ਤਬਾਹ ਕਰ ਦੇਣੀ ਆ ਮੈਨੂੰ ਇਹ। ਇਸ ਗੱਡੀ ਨਾਲ ਇੱਜ਼ਤ ਤੁਹਾਡੀ ਖਰਾਬ ਨਹੀਂ ਹੋਗੀ, ਤੁਹਾਡੀ ਸਗੋਂ ਬਣੇਗੀ ਇੱਜ਼ਤ। ਕਿਉਂ? ਇਹ ਮਸਟੈਂਗ ਹੈ। ਦੇਖੋ ਜੀ ਇਹ ਚੈੱਕ ਕਰ ਸਕਦੇ ਹੋ ਤੁਸੀਂ। ਕਲਰ ਦੋ ਸਾਈਡਾਂ ਤੇ ਤੁਸੀਂ ਚੈੱਕ ਕਰੋ, ਜਿਹੜੀ ਸਾਈਡ ਤੇ ਮਰਜ਼ੀ ਤੁਸੀਂ ਚਲਾਓ, ਦੋਵਾਂ ਸਾਈਡਾਂ ਤੇ ਚੱਲੇਗੀ। ਬੜੀ ਗੱਲ ਹੈ। ਇਹ ਹੀ ਤੇ ਇਹਦੀ ਖੂਬੀ ਹੈ। ਮੈਨੂੰ ਤਾਂ ਲੱਗਦਾ ਬੜੀ- ਤੁਸੀਂ ਸਾਨੂੰ ਦੋਵਾਂ ਸਾਈਡਾਂ ਤੇ ਚਲਾਈ ਖਲੋਤੇ ਹੋ। ਇਹ ਬੜੀ ਮਜ਼ਬੂਤ ਓਏ ਹੈ। ਇਹ ਗੱਡੀ 150 ਦੀ ਸਾਡੇ ਇਥੋਂ ਮੇਲਿਆਂ ਤੋਂ ਲੱਭਦੀ ਹੈਗੀ ਹੈ ਤੇ ਤੂੰ ਸਾਡੇ ਕੋਲ 10,000 ਰੁਪਇਆ ਕਰਾ ਲਿਆ। ਉਹ ਪਹਿਲੇ ਤੇ 10,000 ਰੁਪਇਆ ਵਾਪਸ ਦੇ ਬਾਈ। ਤੇ ਤੁਸੀਂ ਸੌਦਾ ਸਾਡੇ ਕੋਲ ਕਿੰਨਾ ਕੁ ਲਿਆ? 50-60 ਰੁਪਏ ਦਾ ਸੌਦਾ, ਉਹਦੇ ਵਿੱਚ ਗੱਡੀ ਐ ਹੀ ਨਿਕਲਣੀ ਹੈ। ਹੁਣ ਤੁਹਾਨੂੰ ਹੈਲੀਕਾਪਟਰ ਦੇ ਦਈਏ ਲਿਆ ਕੇ, ਇਹ ਤੁਹਾਨੂੰ ਘੰਟੇ ਦਾ ਕਹੀ ਜਾ ਰਿਹਾ ਕਿ ਤੁਹਾਡੀ ਗੱਡੀ ਨਿਕਲੀ ਹੈ, ਗੱਡੀ ਨਿਕਲੀ ਹੈ। ਇਹ ਪਕੜੋ ਆਪਣੀ ਗੱਡੀ, ਬੁਲਾਓ ਮੁੰਡਿਆਂ ਨੂੰ ਖੇਡਣਗੇ ਤੇ ਉਹ ਖੁਸ਼ ਮੇਰੀ ਹੋਣਗੇ। ਗੱਲ ਸੁਣ ਭਾ, ਤੂੰ 10,000 ਰੁਪਇਆ ਲੈ। ਇਹ ਸਾਡੇ ਇਥੋਂ ਮੇਲਿਆਂ ਤੋਂ 250 ਦੀ ਗੱਡੀ ਹੈ। ਹਾਂ ਤੇ ਤੁਸੀਂ ਸਾਈਨ ਕੀਤੇ ਨੇ, ਅਸੀਂ ਗੱਡੀ ਲੈ ਰਹੇ ਹਾਂ। ਸੈਨ ਅਸੀਂ ਵੱਡੀ ਗੱਡੀ ਦੇ ਕੀਤੇ ਨੇ, ਤੂੰ ਸਾਨੂੰ ਇਹ ਖਲੋਣਾ ਦੇ ਨਹੀਂ ਦਿੱਤਾ। ਨਹੀਂ, ਕਿਧਰੇ ਵੀ ਨਹੀਂ ਲਿਖਿਆ ਹੋ ਕਿ ਵੱਡੀ ਗੱਡੀ ਹੈ। ਮੈਨੂੰ ਦੱਸ ਵੀ ਇਹਦੇ ਵਿੱਚ ਮੈਂ ਕਿੱਥੇ ਬਵਾਂਗਾ ਤੇ ਇੱਥੇ ਮੇਰੇ ਨਿਆਣੇ ਕਿੱਥੇ ਬਹਿਣਗੇ? ਇਹਨੂੰ ਅਸੀਂ ਕੀ ਕਰਾਂਗੇ? ਇਹ ਆਪਣੀ ਗੱਲ ਹੀ ਨਹੀਂ ਹੋਈ ਕਿ ਬਹਿਣਾ ਹੈ। ਨਹੀਂ ਇਹ ਗੱਡੀ ਦੇਖੋ ਵੀ ਇਹ ਬੱਚੇ ਦੇ ਹੱਥ 'ਚ ਪੂਰੀ ਨਹੀਂ ਆਣੀ। ਇਹਦੇ 'ਚ ਬਹਿਣਾ ਖਲੋਣਾ ਕੀ ਸ਼ਰੀਕੇ ਨੂੰ ਅਸੀਂ ਵਿਖਾਵਾਂਗੇ? ਦੱਸ ਮੈਨੂੰ। ਮਲਕ ਸਾਹਿਬ ਮੇਰੀ ਗੱਲ ਸੁਣੋ, ਇਨਸਾਨ ਸਾਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਤੁਸੀਂ ਗੁਜ਼ਾਰ ਰਹੇ ਹੋ ਨਾ, ਤਗੋ ਦੋ ਕਰ ਰਹੇ ਹੋ ਕਿੰਦੀ ਖੁਸ਼ੀ ਵਾਸਤੇ? ਬੱਚਿਆਂ ਦੀ ਖੁਸ਼ੀ ਵਾਸਤੇ। ਇਹ ਕੰਪਨੀ ਦੀ ਤਰਫੋਂ ਇਨਾਮ ਨਿਕਲਿਆ ਕਿੰਦੀ ਖੁਸ਼ੀ ਵਾਸਤੇ? ਉਹ ਮੇਰੀ ਗੱਲ ਬੱਚਿਆਂ ਸੁਣ ਦੀ ਭਾਈ। ਖੁਸ਼ੀ ਵਾਸਤੇ। ਤੁਸੀਂ ਬੱਚਿਆਂ ਦੀ ਖੁਸ਼ੀ ਤੇ ਪਾਣੀ ਫੇਰ ਰਹੇ ਜੇ। ਓਏ ਇਸ ਪਾਣੀ ਤਾਂ ਤੂੰ 10,000 ਰੁਪਏ ਚੋਂ ਮੈਂ 1000 ਰੁਪਇਆ ਬੱਚਿਆਂ ਤੇ ਲਾਇਆ ਹੁੰਦਾ ਨਾ, ਤੂੰ ਨਾ 1.5 ਮਹੀਨਾ ਅੱਬੂ ਜੀ ਕਰ ਕਰਕੇ ਪਾਗਲ ਹੋ ਜਾਣਾ ਸੀ। ਐ ਤੁਸੀਂ ਗੱਡੀ ਦਿਓਗੇ ਨਾ ਬੱਚਿਆਂ ਨੂੰ, 6 ਮਹੀਨੇ ਤੱਕ ਬੱਚੇ ਉਹ ਭਾਈ 4 ਬੱਚੇ ਨੇ, ਇਹ ਇੱਕ ਗੱਡੀ ਨਾਲੋਂ ਕਿੰਨੇ ਕੁ ਜਣੇ ਖੇਲਣਗੇ? ਉਹ ਭਾਈ ਆ ਲੈ ਜਾ ਗੱਡੀ, ਇਹ ਏਡੀ ਵੱਡੀ, ਸਾਡੇ ਕੋਲ ਤਾਂ ਜਗ੍ਹਾ ਹੀ ਨਹੀਂ ਹੈਗੀ ਵੀ ਇਹਨੂੰ ਖਿਲਾਰਾਂਗੇ ਅਸੀਂ ਕਿੱਥੇ? ਤੁਸੀਂ ਤੂੰ ਮੇਰੀ ਗੱਲ ਸੁਣ ਭਾਈ, ਉਹ ਸਾਡਾ ਪਹਿਲੇ ਤੇ 10,000 ਵਾਪਸ ਕਰ ਦੇ। ਦੇਖੋ ਸਾਨੂੰ ਜੀ, ਇਹ ਕੋਈ ਸਕੀਮ ਦੇਖੋ ਜੀ, ਦੀ ਗੱਡੀ ਨਹੀਂ ਚਾਹੀਦੀ, ਤੁਸੀਂ ਸਾਨੂੰ sign ਕੁਝ ਨਹੀਂ ਕੀਤਾ। ਚਾਹੀਦਾ। ਤੁਸੀਂ ਮੁੱਕਦੀ ਗੱਲ ਮੁਕਾਓ, ਸਾਡੇ ਪੈਸੇ ਸਾਨੂੰ ਵਾਪਸ ਕਰੋ। ਦੇਖੋ ਜੀ, ਅਸੀਂ ਇਹ ਕੰਪਨੀ ਦੇ ਮੁਲਾਜ਼ਮ, ਪੈਸੇ ਤੁਸੀਂ ਕੰਪਨੀ ਨੂੰ ਭੇਜੇ ਨੇ, ਮੇਰੇ ਤੇ ਹਰਾਮ ਹੈ 1 ਰੁਪਿਆ ਵੀ ਲੈਣਾ। ਉਹ ਭਾਈ ਤੇ ਤੂੰ ਸਾਡੇ ਨਾਲ ਵੱਡੀ ਗੱਡੀ ਦੀ ਗੱਲ ਕੀਤੀ ਹੈ, ਤੂੰ ਇਹ ਜੇਬ ਚ ਖਲੋਣਾ ਜਾਂ ਕੱਢ ਕੇ ਸਾਡੇ ਅੱਗੇ ਧਰਤਾ। ਨਹੀਂ ਗੱਡੀ ਐਸ ਦੀ ਗੱਲ ਹੋਈ ਸੀ ਤੁਹਾਡੇ ਨਾਲ, ਐਸ ਗੱਡੀ ਦੀ ਗੱਲ ਹੋਈ ਸੀ ਕਿ ਨਿਆਣੇ ਖੁਸ਼ ਤੂੰ ਹੋਣਗੇ। ਕਹਿ ਰਿਹਾ ਸੀ ਤੇਰਾ ਸ਼ਰੀਕਾ ਇੰਜ ਹੋ ਜਾਏਗਾ ਜੀ, ਪਿੰਡ ਚ ਬਹਿ ਜਾ ਇਹਦੇ ਨਾਲ ਬਹਿ ਜਾ ਜੀ, ਜਿਹਦੇ ਉੱਤੇ ਜੀ, ਅਸੀਂ ਜੀ। ਖੁਦ ਨਹੀਂ ਬਹਿ ਸਕਦੇ। ਜੀ। ਉਹ ਭਾਈ ਆ ਲੈ ਜਾ ਕੋਈ ਸਾਡਾ ਨਿਆਣਾ ਇਸ ਗੱਡੀ ਦੇ ਥੱਲੇ ਆ ਜਾਏਗਾ। ਬੜੀ ਕੋਈ ਤੂੰ ਵੱਡੀ ਸਾਨੂੰ ਗੱਡੀ ਦੇ ਦਿੱਤੀ ਹੈ, ਗੱਡੀ ਆ ਗਈ। ਇਹ ਗੱਡੀ ਜੀ ਤੁਹਾਡੇ ਬੂਹੇ ਤੇ ਆ ਗਈ ਹੈ, ਇਹਨੂੰ ਸੰਭਾਲ ਲਵੋ। ਬੂਹੇ ਤੇ ਕਿੱਥੇ ਆ ਗਏ? ਤੇ ਬੂਹੇ ਥਰੂ ਲੰਘ ਜਾਵੇ ਸਾਡੇ। ਤੇਰਾ ਬੰਦਾ ਕੀ ਚੀਜ਼ ਹੈ?
ਦੇਖੋ ਇਹ ਜੀ ਗੱਡੀ ਬੂਹੇ ਤੇ ਆ ਗਈ, ਇਹ ਗੱਡੀ ਨੂੰ ਜਿਵੇਂ ਮਰਜ਼ੀ ਇੰਜ ਕੀਤੀ ਜਾਓ, ਤੇ ਤੂੰ ਕਹਿ ਰਿਹਾ ਜੀ ਇਹ ਪਿੰਡ 'ਚ ਮਲਕ ਸਾਹਿਬ ਦੀ ਬਹਿ ਜਾ ਦੇਖੋ ਬਹਿ ਜਾ ਜੀ, ਹੋ ਜਾਏਗੀ ਆਪਾਂ- ਓਏ ਏਡੀ ਵੱਡੀ ਗੱਡੀ ਇਹ ਤੇ ਸਾਡੇ ਬਾਜ਼ਾਰਾਂ 'ਚ ਨਹੀਂ ਲੰਘਣੀ। ਤੂੰ ਲੈ ਜਾ ਮੇਰਾ ਭਰਾ, ਇਹਨੂੰ ਵਾਪਸ ਲੈ ਜਾ। 10,000 ਰੁਪਇਆ ਤੂੰ ਸਾਡੇ ਕੋਲੋਂ ਲੈ ਲਿਆ, ਇਹ ਸਾਨੂੰ ਖਿਡੌਣਾ ਜਾਂ ਦੇ ਰਹੇ ਆ ਬੱਚਿਆਂ ਦਾ। ਮੈਂ ਉਹਨਾਂ ਦੀ ਬੱਚਿਆਂ ਦੀ ਫੀਸ ਦੇਣੀ ਹੈਗੀ ਸੀ, ਮਹੀਨਾ ਉਹਨਾਂ ਨੇ ਸਕੂਲੇ ਪੜ੍ਹਨਾ ਸੀ, ਤੇ ਤੂੰ ਇਹ ਸਾਨੂੰ ਦੇ ਰਿਹਾ ਗੱਡੀ। ਵੇਖ ਲਓ ਭਾਈ, ਇਹ ਸਾਡੀਆਂ ਤੇ ਨਸਲਾਂ ਰੋਲ ਜਾਸਣੀ, ਅਸੀਂ ਇੰਦੀ ਹਿਫਾਜ਼ਤ ਕਿਵੇਂ ਕਰਾਂਗੇ? ਐਡੀ ਤੂੰ ਸਾਨੂੰ ਮਹਿੰਗੀ ਗੱਡੀ ਲਿਆਤੀ ਹੈ। ਤੁਹਾਡੇ ਬੱਚੇ ਖੁਸ਼ ਨਾ ਹੋਵਣ ਤੇ ਵਾਪਸ ਕਰ ਦਿਆ ਬੱਚੇ ਸਾਡੇ ਖੁਸ਼ ਹੋਣ ਨਾ ਹੋਣ ਭਾਈ ਜਾਨ, ਮੇਰਾ ਜਿਹੜਾ ਜੇਬ 'ਚ 10,000 ਹੈ ਸਾਨੂੰ ਉਹ ਦਿਓ। ਇਹ ਤੁਸੀਂ ਮਿਹਰਬਾਨੀ ਅੱਗੇ ਕਰੋ। ਵੇਚੋਗੇ ਨਾ, ਤੁਹਾਡੇ ਮਗਰ ਬੰਦੇ ਹੋਣਗੇ। ਕਿਹੜੇ? ਇਹ ਗੱਡੀ ਲੈ ਕੇ ਨਿਕਲੋਗੇ ਨਾ, ਬੰਦੇ ਤੁਹਾਡੇ ਮਗਰ ਹੋਣਗੇ ਕਿ ਗੱਡੀ ਭਾਈ ਸਾਡੇ ਜਾਨੇ ਜਿਵੇਂ ਗੱਡੀ ਤੁਸੀਂ ਲੈ ਕੇ ਆਏ ਨਾ, ਮੈਨੂੰ ਤਾਂ ਲੱਗਦਾ ਇਹ ਵੀ ਚੋਰੀ ਦੀ ਹੈ, ਤੇ ਬੰਦਿਆਂ ਦੇ ਪਿੱਛੇ ਹੋਣ ਨਾ ਹੋਣ, ਮੈਨੂੰ ਲੱਗਦਾ ਪੁਲਿਸ ਸਾਡੇ ਪਿੱਛੇ ਜ਼ਰੂਰ ਹੋਏਗੀ। ਦੇਖੋ, 10,000 ਰੁਪਇਆ ਦੇ ਪੈਸੇ ਸਾਡਾ। ਦੇਖੋ ਜੀ, ਤੁਸੀਂ ਚੈੱਕ ਕਰ ਸਕਦੇ ਹੋ, ਕੰਪਨੀ ਦੇ ਅਕਾਊਂਟ 'ਚ ਗਏ ਨੇ, ਸਾਡੇ account 'ਚ ਯਾਰ ਨਹੀਂ ਆਏ। ਇਸ ਗੱਡੀ ਦਾ 10,000 ਰੁਪਇਆ ਤੂੰ ਲੈ ਰਿਹਾ, ਕੰਪਨੀ ਤੇਰੀ ਕੀ ਕੰਪਨੀ ਹੈਗੀ ਹੈ? ਦੱਸ ਕੀ ਕੰਪਨੀ ਤੇਰੀ? ਦੇਖੋ ਉਹ ਭਾਈ ਇਹ ਗੱਡੀ ਤੇ ਤਾਂ ਸਾਡੀਆਂ ਮਹਿੰਗੀਆਂ ਚਾਹਵਾਂ ਸੀ ਜਿਹੜੀਆਂ ਤੂੰ ਪੀ ਗਿਆ। ਐਵੇਂ ਇਹਨੂੰ ਦੁੱਧ ਪੱਤੀਆਂ ਪਵਾਤੀਆਂ ਨੇ ਅਸੀਂ ਫੜ ਕੇ। ਕੰਪਨੀ ਨਾਲ ਜੀ ਤੁਹਾਡਾ ਮੁਆਹਦਾ ਹੋਇਆ, ਤੁਸੀਂ ਇਹ ਲਿਖ ਕੇ ਦਿੱਤਾ ਹੈ, ਕੀ ਲਿਖ ਕੇ ਦੇ ਦਿੱਤਾ ਸੀ ਜੀ? ਕੰਪਨੀ ਦੇ ਅਕਾਊਂਟ 'ਚ ਪੈਸੇ ਗਏ ਨੇ, ਸਾਨੂੰ ਉਹ ਤੁਸੀਂ ਭਾਈ ਨਹੀਂ ਅਸੀਂ ਦਿੱਤੇ। ਕੰਪਨੀ ਨਹੀਂ ਜਾਣਦੇ, ਸਾਨੂੰ 10,000 ਰੁਪਇਆ ਸਾਡਾ ਇੱਥੇ ਚਾਹੀਦਾ ਹੈ, ਨਹੀਂ ਤਾਂ ਮੈਂ ਇੱਥੇ ਦੋਵਾਂ ਨੂੰ ਲੰਮਾ ਪਾ ਲੈਣਾ। ਡਾਡੀ ਮੈਂ ਵੇਖੀ ਅਫਸਰਸ਼ਾਹੀ ਇੱਥੇ ਕਰਦਾ। ਤੁਹਾਨੂੰ ਇੱਕ ਗੱਡੀ ਦੇ ਰਹੇ ਹੈ, ਤੁਹਾਡੇ ਤੇ ਆਸਾਨ ਕਰ ਰਹੇ ਹਾਂ, ਸਾਡੇ ਉਲਟਾ ਤੇ ਤੁਸੀਂ ਆਸਾਨ ਨਾ ਕਰੋ, ਸਾਡਾ 10,000 ਰੁਪਇਆ ਵਾਪਸ ਕਰੋ। ਇਹ ਗੱਡੀ ਦੇ ਆਪਣੇ ਜਾ ਕੇ ਤੂੰ ਨਿਆਣਿਆਂ ਨੂੰ, ਸਾਡਾ 10,000 ਰੁਪਇਆ ਦੇ। ਉਹ ਮੁੰਡਾ ਕਿੱਧਰ ਗਿਆ? ਮੁੰਡਾ ਤਾਂ ਨਸ ਗਿਆ, ਪਰ ਤੈਨੂੰ ਨਹੀਂ ਜਾਣ ਦੇਣਾ ਅਫਸਰ ਸਾਹਿਬ। ਭਾਈ ਮੇਰੀ ਇੱਥੇ ਗੱਲ ਪੈਸੇ ਦੇ। ਸੁਣੋ, ਤੁਹਾਡੀ ਨਾ, ਗੱਲ ਨਾ। ਹੋਈ ਸੀ, ਤੁਸੀਂ ਸਾਈਨ ਕੀਤੇ ਗੱਲ ਨੇ। ਤੂੰ ਕੀਤੀ, ਤੂੰ ਤੁਸੀਂ ਸਾਨੂੰ ਇੱਥੇ ਕੀ ਕੰਪਨੀ ਸਮਝਿਆ? ਦੇ- ਕੰਪਨੀ ਦੇ ਉਹ ਵੱਡਾ account- ਅਫਸਰ ਹੈ, ਇਹਨੂੰ ਪਾ ਇੱਥੇ ਲੰਮਿਆ ਪਾ ਇਹਨੂੰ। ਉਹ ਕੰਪਨੀ ਦੇ ਅਕਾਊਂਟ 'ਚ ਤੁਹਾਡੇ ਪੈਸੇ ਗਏ ਨੇ, ਮੈਂ ਕੁਝ ਨਹੀਂ ਕੀਤਾ।